ਸੋ ਡਾਕਾ ਦਾ ਪਹਿਲਾਂ ਜਿਹੜਾ ਹੈਗਾ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ ਪ੍ਰੋਗਰਾਮ ਦਾ ਨਾਮ ਹੈਗਾ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ DACA ਡਾਕਾ। ਤੇ ਇਹਨੂੰ ਜਿਹੜਾ ਪ੍ਰੋਗਰਾਮ ਦਾ ਜਿਹੜਾ ਸੀਗਾ ਬਾਮੇ ਨੇ ਲਾਂਚ ਕੀਤਾ ਸੀਗਾ, ਜਿਹਨਾਂ ਨੂੰ ਜੀ, ਨਹੀਂ ਪਤਾ ਇਸ ਗੱਲ ਦਾ। ਸੋ ਕਈ ਵਾਰੀ ਕੀ ਹੈ ਕਿ ਸਾਨੂੰ ਬਾਅਦ ਚ ਵੀ ਫੋਨ ਆ ਜਾਂਦੇ ਆ ਕਿ ਆਪਾਂ ਜਵਾਕਾਂ ਨਾਲ ਆਏ ਸੀਗੇ, ਡਾਕਾ ਲਈ ਐਲੀਜੀਬਲ ਹੈਗੇ ਕਿ ਨਹੀਂ ਹੈਗੇ। ਸੋ ਪਹਿਲੀ ਗੱਲ ਤਾਂ ਡਾਕਾ ਲਈ ਜਿਹੜੀਆਂ ਨਵੀਆਂ ਫਾਈਲਿੰਗ ਉਹ ਐਕਸੈਪਟ ਨਹੀਂ ਕਰਦੇ, ਸਿਰਫ ਜਿਹੜੇ ਪਹਿਲਾਂ ਅਪਰੂਵ ਹੋਏ ਸੀ ਉਹਨਾਂ ਦੀ ਐਕਸਟੈਂਸ਼ਨ ਵਗੈਰਾ ਗ੍ਰਾਂਟ ਕਰ ਰਹੇ ਆ। ਇਹਦੇ ਉੱਤੇ ਕਾਫੀ ਲਿਟੀਗੇਸ਼ਨ ਸੁਪਰੀਮ ਕੋਰਟ ਤੱਕ ਇਹ 2 ਵਾਰੀ ਰਾਉਂਡ ਮਾਰ ਕੇ ਆਇਆ, ਇਹ ਡਾਕਾ ਵਾਲੇ ਜਿਹੜੇ ਇਹਦੇ ਰਿਲੇਟਿਡ ਜੀ। ਕਾਫੀ ਜ਼ਿਆਦਾ ਪੋਲਿਟਿਕਸ ਹੈਗੀਆਂ। ਕਾਫੀ ਕੰਟਰੋਵਰਸ਼ੀਅਲ ਪ੍ਰੋਗਰਾਮ ਸੀਗਾ, ਪਰ ਉੱਦਾਂ ਦਾ ਓਵਰਆਲ ਇਹਦਾ ਕਾਫੀ ਫਾਇਦਾ, ਜੇ ਤੁਹਾਨੂੰ ਹੁਣ ਜਦੋਂ ਦੱਸਦੇ ਆ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਆ। ਸੋ ਕੀ ਸੀਗਾ ਪ੍ਰੋਗਰਾਮ ਦਾ ਜਿਹੜਾ ਅਸੈਂਸ ਇਹਦੀ ਪ੍ਰੋਗਰਾਮ ਦੀ ਇਹ ਸੀਗੀ ਕਿ ਕੋਈ ਵੀ ਵਿਅਕਤੀ ਜਿਹੜਾ ਜੂਨ 15 2012 ਤੱਕ 31 ਸਾਲ ਤੋਂ ਥੱਲੇ ਆ ਜਿਹਦੀ ਉਮਰ, ਰਾਈਟ। ਸੋ ਤੇ ਉਹ 2007 ਤੋਂ ਉਰੇ ਰਹਿ ਰਿਹਾ ਅਮਰੀਕਾ ਦੇ ਵਿੱਚ, ਤੇ ਬੇਸਿਕਲੀ 16 ਸਾਲ ਤੋਂ ਛੋਟੀ ਉਮਰੇ ਉਹ ਅਮਰੀਕਾ ਦੇ ਵਿੱਚ ਆਇਆ ਸੀਗਾ। ਸੋ ਜਵਾਕਾਂ ਦੇ ਲਈ ਪ੍ਰੋਗਰਾਮ ਆ ਜਿਹੜੇ 16 ਸਾਲ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਐਂਟਰ ਕੀਤੇ ਸੀਗੇ 2007 ਤੋਂ ਪਹਿਲਾਂ। ਸੋ 2007 ਤੋਂ ਪਹਿਲਾਂ ਉਹ ਐਂਟਰ ਕੀਤੇ ਸੀ, ਤੇ ਜੂਨ 15 2007 ਤੋਂ ਉਹ ਕੰਟੀਨਿਊਸਲੀ ਅਮਰੀਕਾ ਦੇ ਵਿੱਚ ਰਹੇ ਆ ਜੂਨ 15 2012 ਤੱਕ, ਕਦੀ ਛੱਡ ਕੇ ਨਹੀਂ ਗਏ। ਸੋ ਸਿਰਫ ਇਹ ਉਹਨਾਂ ਜਵਾਕਾਂ ਦੇ ਲਈ ਐਪਲੀਕੇਬਲ ਆ। ਤੇ ਕਈ ਸਾਡੇ ਕਲਾਇੰਟ ਕਲੂਇੰਟ ਹੈਗੇ, ਉਹਨਾਂ ਦੇ ਜਵਾਕ ਜਿੱਦਾਂ ਨਾਲ ਆਏ ਸੀਗੇ ਉਦੋਂ ਪੁਰਾਣੇ, ਤੇ ਉਹਨਾਂ ਨੇ ਜੀ, ਆਪਣੀਆਂ ਤਾਂ ਕਈਆਂ ਦੇ ਕੇਸ ਫੇਲ ਹੋ ਗਏ, ਅਪੀਲਾਂ ਪੂਲਾਂ ਚੱਲਦੀਆਂ, ਪਰ ਉਹਨਾਂ ਦੇ ਜਿਹੜੇ ਜਵਾਕ ਸੀਗੇ ਉਹਨਾਂ ਨੇ ਡਾਕਾ ਦੇ ਪ੍ਰੋਗਰਾਮ ਦੇ ਥੱਲੇ ਆਪਣਾ ਵਰਕ ਪਰਮਿਟ ਰਹਿਣ ਦੀ ਤੁਹਾਨੂੰ ਪਰਮਿਸ਼ਨ ਮਿਲ ਜਾਂਦੀ ਸੀਗੀ, ਤੇ ਉਹ ਆਪਣੇ ਕੇਸ ਜਿੱਦਾਂ ਟਰਮੀਨੇਟ ਕਰਾ ਕੇ ਸੈਪਰੇਟ ਰਾਹ ਹੋ ਗਏ ਹਨ। ਤੇ ਕਈਆਂ ਨੂੰ ਟਰੈਵਲ ਡਾਕੂਮੈਂਟ ਵੀ ਮਿਲ ਜਾਂਦਾ ਸੀ, ਉਹ ਟਰੈਵਲ ਕਰਕੇ ਬਾਰਡਰ ਟੱਪ ਕੇ ਵਾਪਸ ਉਹਨਾਂ ਨੇ ਰੀ-ਐਂਟਰੀ ਮਾਰੀ, ਉਹਨਾਂ ਨੂੰ I-94 ਵਗੈਰਾ ਮਿਲੇ ਜਾਂ ਇੰਸਪੈਕਸ਼ਨ ਐਡਮਿਸ਼ਨ ਹੋਈ, ਤੇ ਵਿਆਹ ਦੇ ਬੇਸ ਤੇ ਉਹ ਪੱਕੇ ਹੋ ਗਏ। ਸੋ ਕਾਫੀ ਲੋਕਾਂ ਨੂੰ ਸਿੰਪਲੀ ਕਿਉਂਕਿ ਡਾਕਾ ਦਾ ਪ੍ਰੋਗਰਾਮ ਸੀਗਾ, ਤੇ ਉਹਨਾਂ ਨੂੰ ਉਹਦੇ ਕਰਕੇ ਕਾਫੀ ਫਾਇਦਾ ਹੋ ਗਿਆ ਕਿ ਟਰੈਵਲ ਕਰ ਸਕਦੇ ਸੀਗੇ, ਤੇ ਉਹਨਾਂ ਨੇ ਆਪਣੀ ਜਿਹੜੀ ਇਲੀਗਲ ਐਂਟਰੀ ਉਹ ਪੱਕੀ ਕਰਾ ਲਈ, ਜੀ, ਤੇ ਆਥੋਰਾਈਜੇਸ਼ਨ ਕਈਆਂ ਨੂੰ ਮਿਲ ਗਏ, ਜਿਹੜੇ ਵਿਆਹ ਕਰਾ ਸਕਦੇ ਸੀ ਉਹਦੇ ਥਰੂ ਪੱਕੇ ਹੋ ਗਏ। ਸੋ ਹੁਣ ਇਹ ਜਿਹੜਾ ਪ੍ਰੋਗਰਾਮ ਆ ਕੰਟਰੋਵਰਸ਼ੀਅਲ ਤਾਂ ਕਰਕੇ ਰਿਹਾ ਕਿ ਜਿਹੜੀ ਇਹਨਾਂ ਦੀ ਜਨਸੰਖਿਆ ਸੀਗੀ ਘੱਟੋ ਘੱਟ 1 ਮਿਲੀਅਨ, ਉਹ ਕਹਿੰਦੇ ਸੀਗੇ ਕਿ ਜਿਹੜੇ ਇਹ ਪ੍ਰੋਗਰਾਮ ਦੇ ਥੱਲੇ ਕੁਆਲੀਫਾਈ ਕੀਤੇ ਆ। ਆਪਾਂ ਹੁਣ 2007 ਤੋਂ ਪਹਿਲਾਂ ਦੀ ਗੱਲ ਕਰ ਰਹੇ ਹਾਂ। ਹੂੰ, ਹੂੰ। ਉੱਦਾਂ ਦਾ ਜੇ ਦੇਖਿਆ ਜਾਵੇ ਤਾਂ 2007 ਤੋਂ ਤਾਂ 23 ਦੇ ਵਿੱਚ ਤਾਂ ਹੁਣ ਆਂਕੜਾ ਕਿਤੇ ਜ਼ਿਆਦਾ ਟੱਪ ਗਿਆ, ਕਿਉਂਕਿ ਕਿੰਨੇ ਜ਼ਿਆਦਾ ਪੇਰੈਂਟਸ ਆਪਣੇ ਜਵਾਕਾਂ ਨਾਲ ਬਾਰਡਰ ਟੱਪਦੇ ਆ, ਰਾਈਟ। ਆਪਣੇ ਜੇ ਹੁਣ ਤੁਸੀਂ ਪੰਜਾਬੀਆਂ ਦੀ ਵੀ ਗੱਲ ਕਰੋ, ਕਿੰਨੀਆਂ ਫੈਮਲੀਜ਼ ਜਿਹੜੀਆਂ ਉਹ ਆਉਂਦੀਆਂ ਹੈ ਨਾ। ਤੇ ਪਰ ਇਹ ਆ ਕਿ ਡਾਕਾ ਦਾ ਪ੍ਰੋਗਰਾਮ 2007 ਦੇ ਵਿੱਚ ਤੁਹਾਡਾ ਜਵਾਕ ਉਰੇ ਹੋਣਾ ਚਾਹੀਦਾ ਸੀਗਾ ਅਮਰੀਕਾ ਦੇ ਵਿੱਚ। ਹੂੰ, ਤੇ ਹੁਣ ਇਹਦੀ ਉਹਨਾਂ ਨੇ ਜਦੋਂ ਪ੍ਰੋਗਰਾਮ ਬਣਾਇਆ ਸੀਗਾ ਓਬਾਮਾ, ਉਦੋਂ ਡੈਮੋਕ੍ਰੇਟਸ ਜਿਹੜੇ ਸੀਗੇ ਮੈਜੋਰਿਟੀ ਦੇ ਵਿੱਚ ਸੀਗੇ, ਤੇ ਕਾਫੀ ਜ਼ਿਆਦਾ ਉਦੋਂ ਆਪਸ਼ਨ ਸੀਗੀ ਡੈਮੋਕ੍ਰੇਟਸ ਦੇ ਕੋਲ ਕਿ ਉਹ ਇੱਕ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਬਿੱਲ ਪਾਸ ਕਰ ਸਕਦੇ ਸੀਗੇ, ਜਿਹਦੇ ਕਰਕੇ ਕਿ ਜਿੱਦਾਂ ਐਮਨੈਸਟੀ ਕਹਿੰਦੇ ਆ, ਪ੍ਰੈਜ਼ੀਡੈਂਟ ਰੀਗਨ ਨੇ ਐਮਨੈਸਟੀ ਦਿੱਤੀ ਸੀਗੀ, ਏਦਾਂ ਹੀ ਉਹ ਕਹਿੰਦੇ ਸੀਗੇ ਕਿ ਹੁਣ ਤੁਸੀਂ ਮੈਜੋਰਿਟੀ ਦੇ ਵਿੱਚ ਆ ਗਏ ਹੋ, ਤੁਸੀਂ ਕਿਉਂ ਨਹੀਂ ਕਰਦੇ। ਤੇ ਓਬਾਮਾ ਨੇ ਜਿਹੜਾ ਸੀਗਾ ਉਸ ਲੈਵਲ ਤੇ ਤਾਂ ਨਹੀਂ ਗਿਆ, ਉਦੋਂ ਉਹਨਾਂ ਨੇ ਰੌਲਾ ਪਾ ਦਿੱਤਾ ਕਿ ਆਪਾਂ, ਡੈਮੋਕ੍ਰੇਟਸ ਨੇ ਰੌਲਾ ਪਾ ਦਿੱਤਾ ਕਿ ਆਪਾਂ ਰਿਪਬਲਿਕਨਸ ਨੂੰ ਨਾਲ ਲੈ ਕੇ ਹੀ ਆਪਾਂ ਜਿਹੜਾ ਕੰਪਰੀਹੈਂਸਿਵ ਬਿੱਲ ਜਿਹੜਾ ਉਹ ਪਾਸ ਕਰਨਾ, ਹੂੰ, ਤੇ ਹੂੰ, ਉਹ ਤੋਂ ਬਿਨਾਂ ਆਪਾਂ ਜਿਹੜਾ ਇਕੱਲੇ ਨਹੀਂ ਆਪਾਂ ਕੰਪਰੀਹੈਂਸਿਵ ਬਿੱਲ ਪਾਸ ਕਰਨਾ। ਪਰ ਉਹਨਾਂ ਕੋਲ ਪੂਰੀ ਕਹਿ ਲਓ ਕਿ ਪਾਵਰ ਸੀਗੀ ਇੱਕ ਵੇਲੇ ਕਿ ਹਾਊਸ ਤੇ ਸੈਨੇਟ ਉਹ ਦੋਨੇ ਕੰਟਰੋਲ ਕਰਦੇ ਸੀਗੇ, ਪਾਸ ਕਰ ਸਕਦੇ ਸੀਗੇ, ਕੀਤਾ ਨਹੀਂ। ਪਰ ਓਬਾਮੇ ਨੇ 2 ਬਹੁਤ ਵੱਡੀਆਂ ਚੀਜ਼ਾਂ ਪਾਸ ਕੀਤੀਆਂ। ਇੱਕ ਜਿਹੜਾ ਅਫੋਰਡੇਬਲ ਹੈਲਥ ਕੇਅਰ, ਜਿਹੜਾ ਓਬਾਮਾ ਕੇਅਰ ਜਿਹਨੂੰ ਕਹਿੰਦੇ ਆ, ਤੇ ਉਹਦਾ ਵੀ ਬੜਾ ਵਿਰੋਧ ਹੋਇਆ ਕਿ ਨਹੀਂ ਦੇਣਾ ਚਾਹੀਦਾ, ਇਹ ਸੋਸ਼ਲਿਸਟ ਸਟੇਟ ਬਣਾ ਰਿਹਾ। ਤੇ ਇੱਕ ਆ ਜਿਹੜਾ ਡਾਕਾ ਦਾ ਪ੍ਰੋਗਰਾਮ, ਇਹ 2 ਇਹਦੀਆਂ ਸਭ ਤੋਂ ਵੱਡੀਆਂ ਅਚੀਵਮੈਂਟ ਸੀਗੀਆਂ। ਜੀ, ਪਰ ਜਿਹੜਾ ਡਾਕਾ ਦਾ ਪ੍ਰੋਗਰਾਮ ਸੀਗਾ ਉਹਨੂੰ ਕੋਡੀਫਾਈ ਨਹੀਂ ਕੀਤਾ, ਮਤਲਬ ਉਹਨੂੰ ਐਜ਼ ਅ ਲਾਅ ਨਹੀਂ ਉਹਨਾਂ ਨੇ ਪਾਸ ਕੀਤਾ ਕਾਂਗਰਸ ਦੇ। ਉਹ ਵੀ ਉਹ ਕਰ ਸਕਦੇ ਸੀਗੇ, ਉਹਨੂੰ ਅੱਧ ਵਿਚਾਲੇ ਜੇ ਲਿਆ ਕੇ ਛੱਡਤਾ। ਹੂੰ, ਉਹਦੇ ਵਿੱਚ ਇਹਨਾਂ ਦੀ ਡਿਸਕਸ਼ਨ ਸੀਗੀ ਕਿ ਕਿਸੇ ਮੌਕੇ ਤੇ ਜਦੋਂ ਪਾਰਟੀਆਂ ਐਗਰੀ ਕਰੂਗੀਆਂ, ਇਹਨਾਂ ਨੂੰ ਆਪਾਂ ਸਿਟੀਜ਼ਨਸ਼ਿਪ ਦਾ ਪਾਥਵੇ ਦੇਵਾਂਗੇ, ਏਦਾਂ ਦੇ ਰਾਈਟਸ ਦੇਵਾਂਗੇ। ਇਹ 2007 ਤੋਂ ਲੈ ਕੇ ਹੁਣ ਤੱਕ ਦੇਖ ਲਓ 2023 ਤੱਕ ਸਿਟੀਜ਼ਨਸ਼ਿਪ, ਉਹ ਸਾਰਾ ਗੋਲ-ਮੋਲ ਹੀ ਘੁੰਮ ਰਿਹਾ ਕੰਮ ਸਾਰਾ। ਤੇ ਦੇਖਣ ਨੂੰ ਹੁਣ ਇਹ ਦੱਸਣ ਦਾ ਮਕਸਦ ਇਹ ਹੈ ਕਿ ਇਹ ਤੋਂ ਤੁਸੀਂ ਪੋਲਿਟਿਕਸ ਸਮਝੋਗੇ ਕੀ ਆ। ਉਹ ਲਾਅ ਪਾਸ ਕਰ ਸਕਦੇ ਸੀਗੇ, ਸਾਰਿਆਂ ਨੂੰ ਪੱਕਾ ਕਰ ਸਕਦੇ ਸੀਗੇ। ਉਹ ਇਹ ਜਿਹੜੇ ਜਵਾਕ ਆ ਇਹਨਾਂ ਨੂੰ ਵੀ ਪੱਕਾ ਕਰ ਸਕਦੇ ਸੀਗੇ, ਪਰ ਉਹਨਾਂ ਨੇ ਕੀਤਾ ਨਹੀਂ। ਜੀ, ਉਹ ਜਿਹੜਾ ਲਾਅ ਆ ਉਹਨੂੰ ਇੱਕ ਕਾਂਗਰੈਸ਼ਨਲ ਐਕਟ ਵਾਂਗੂ ਪਾਸ ਕਰ ਸਕਦੇ ਸੀਗੇ, ਪਰ ਉਹਨਾਂ ਨੇ ਕੀਤਾ ਨਹੀਂ। ਉਹਨਾਂ ਨੇ ਏਦਾਂ ਦਾ ਛੱਡਿਆ ਕਿ ਇਹ ਸਬਜੈਕਟ ਟੂ ਕੰਟਰੋਵਰਸੀ ਰਵੇ, ਕੋਰਟਾਂ ਦੇ ਚੱਕਰ ਖਾਵੇ, ਇਹਨਾਂ ਨੂੰ ਸਟੇਟਸ ਹੂੰ, ਹੂੰ, ਚੈਲੰਜ ਕਰਨ। ਤੇ ਦੋਨੋਂ ਪਾਰਟੀਆਂ ਦਾ ਜਿਹੜਾ ਲੱਗਦਾ ਏਦਾਂ ਹੀ ਆ ਕਿ ਇਮੀਗ੍ਰੇਸ਼ਨ ਨੂੰ ਵਿੱਚ ਮੁੱਦਾ ਬਣਾ ਕੇ, ਕਿ ਮੁੱਦੇ ਬਣਨੇ ਕਿ ਤੁਹਾਡਾ ਆਹ ਵਾਲਾ ਮੁੱਦਾ, ਸਾਡਾ ਇਹ ਵਾਲਾ ਮੁੱਦਾ। ਦੋਨੋਂ ਪਾਰਟੀਆਂ ਚਾਹੁੰਦੀਆਂ ਕਿ ਇਹ ਮੁੱਦਾ ਜਿਹੜਾ ਬਣਿਆ ਰਵੇ, ਕਿ ਲੋਕਾਂ ਨੂੰ
ਕੁਛ ਨਾ ਕੁਛ ਉਹਨਾਂ ਨੂੰ ਟਾਕਿੰਗ ਪੁਆਇੰਟਸ ਆਪਣੇ ਚਾਹੀਦੇ ਆ, ਤੇ ਇਹਨੂੰ ਕੋਈ ਐਡੇ-ਐਡੇ ਵਿਦਵਾਨ ਕੰਟਰੀ ਦੇ ਵਿੱਚ ਬੈਠੇ ਆ ਸਾਰਾ ਕੁਛ, ਤੇ ਇਹ ਵਾਲਾ ਇੱਕ ਇੰਨੀ ਸਿੰਪਲ ਜਿਹੀ ਇਮੀਗ੍ਰੇਸ਼ਨ ਰੈਗੂਲੇਸ਼ਨ ਆ ਕਿ ਜਿਹੜੇ ਜਵਾਕ ਉਰੇ ਆਏ ਆ, ਆਰਮੀ 'ਚ ਉਹਨਾਂ ਨੇ ਕੰਮ ਕੀਤਾ ਆ, ਇੱਥੋਂ ਦੀ ਸਕੂਲਿੰਗ ਕੀਤੀ ਆ। ਇਹ ਪ੍ਰੋਗਰਾਮ ਇੰਨਾ ਸਟ੍ਰਿਕਟ ਆ ਕਿ ਇਹਦੇ ਵਿੱਚ ਜੇ ਤੁਹਾਨੂੰ DUI ਵੀ ਮਿਲੀ ਹੋਵੇ, ਇੱਕ ਇੱਦਾਂ ਦਾ ਕੁਛ ਵੀ ਆ, ਤਾਂ ਤੁਹਾਨੂੰ ਡਾਕਾ ਦਾ ਜਿਹੜਾ ਵਰਕ ਆਥੋਰਾਈਜ਼ੇਸ਼ਨ ਵਗੈਰਾ ਮਿਲ ਨਹੀਂ ਸਕਦੀ। ਮਤਲਬ ਕਿ ਤੁਸੀਂ ਤੁਹਾਡਾ ਕਲੀਨ ਰੈਕੋਰਡ ਹੋਣਾ ਚਾਹੀਦਾ ਸਾਰਾ, ਤੇ ਟੈਕਸ ਪੇਅਰ ਜਿਹੜੇ ਕਹਿ ਲਓ ਕਿ ਇੱਥੇ ਦੇ ਜਵਾਕ ਆ ਜਿਹੜੇ ਕੰਟਰੀਬਿਊਟ ਕਰਦੇ ਆ, ਉਹਨਾਂ ਦੇ ਲਈ ਆ। ਸੋ ਉਹਨਾਂ ਨੂੰ ਵੀ ਇਹ ਐਡਾ ਸੌਖਾ ਜਿਹੜਾ ਕਹਿ ਲਓ ਤੁਸੀਂ ਗ੍ਰੀਨ ਕਾਰਡ ਜਾਂ ਪਾਥਵੇ, ਐਮਨੈਸਟੀ ਕਹਿ ਲਓ, ਦੇਣਾ ਨਹੀਂ ਚਾਹੁੰਦੇ। ਸੋ ਹੁਣ ਕੀ ਸੀਗਾ ਕਿ 2012 'ਚ ਇਹ ਪ੍ਰੋਗਰਾਮ ਬਣਿਆ। ਲੋਕਾਂ ਨੂੰ ਜਿਹੜੇ ਮਾਈਨਰ ਸੀਗੇ ਕਿ ਉਹਨਾਂ ਦੀ ਡੀਪੋਰਟੇਸ਼ਨ ਨਾ ਹੋਵੇ, ਉਹਨੂੰ ਡੈਫਰਡ ਐਕਸ਼ਨ ਦਾ ਮਤਲਬ ਹੈ ਕਿ ਅੱਜ ਨਹੀਂ ਉਹਨਾਂ ਨੂੰ ਡਿਪੋਰਟ ਕਰਨਾ, ਇਹ ਕੱਚੇ ਆ, ਇਹਨਾਂ ਦਾ ਡੈਫਰ ਕਰ ਦਿਓ, ਕਿਸੇ ਹੋਰ ਡੇਟ ਤੇ ਪਾ ਦਿਓ। ਤੇ ਇਹਦੇ ਕਰਕੇ ਇਹਨਾਂ ਨੂੰ 2-2 ਸਾਲ ਦਾ ਵਰਕ ਪਰਮਿਟ ਵਗੈਰਾ ਤੇ ਰਹਿਣ ਦੀ ਪਰਮਿਸ਼ਨ ਮਿਲਦੀ ਸੀ, ਤੁਸੀਂ ਰਿਨਿਊ ਕਰਾ ਸਕਦੇ ਸੀਗੇ। ਤੇ ਵਿੱਚ ਕਈ ਲਾਅਸੂਟ ਹੋਏ, ਤੇ ਜਿਹੜੇ ਨਵੇਂ ਲੋਕ, ਕਈ ਲੋਕ, ਹੁਣ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਰਾਈਟ ਕਿ ਇਦਾਂ ਦਾ ਪ੍ਰੋਗਰਾਮ ਹੈਗਾ। ਕਈ ਲੋਕਾਂ ਨੇ ਅਪਲਾਈ ਨਹੀਂ ਕੀਤਾ, ਫਿਰ ਲਾਅਸੂਟ ਵਗੈਰਾ ਹੋਏ, ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਨਵੇਂ ਬ੍ਰੈਂਡ ਨਿਊ ਕੇਸਿਸ ਹੈਗੇ ਆ, ਉਹ ਨਹੀਂ ਆਪਾਂ ਐਕਸੈਪਟ ਕਰਾਂਗੇ। ਸੋ ਹੁਣ ਕੀ ਸੀਗਾ ਕਿ ਕਿਉਂਕਿ ਇਹਦੇ ਵਿੱਚ ਕੋਈ ਲੀਗਲ ਸਟੇਟਸ ਨਹੀਂ ਸੀਗਾ, ਤੁਹਾਡਾ ਪਰਮਨੈਂਟ ਲੀਗਲ ਸਟੇਟਸ ਨਹੀਂ ਸੀਗਾ, ਜਿਹੜੇ ਡਾਕਾ ਦੇ ਬੈਨੀਫਿਸ਼ਰੀ ਸੀਗੇ ਉਹਨਾਂ ਨੂੰ ਕਾਫੀ ਜ਼ਿਆਦਾ ਫੈਡਰਲ ਬੈਨੀਫਿਟਸ ਜਿਹੜੇ ਸੀਗੇ ਉਹ ਨਹੀਂ ਮਿਲਦੇ ਸੀਗੇ। ਫੋਰ ਐਗਜ਼ਾਮਪਲ ਜਿਹੜਾ ਮੈਡੀਕੇਅਰ ਜਾਂ ਅਫੋਰਡੇਬਲ ਕੇਅਰ ਐਕਟ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਨਹੀਂ ਮਿਲ ਸਕਦੀਆਂ ਜੇ ਤੁਹਾਡੀ ਲਾਅਫੁਲ ਪ੍ਰੈਜ਼ੈਂਸ ਨਾ ਹੋਵੇ। ਤੇ ਹੁਣ ਕੀ ਇਹ ਕਰ ਰਹੇ ਆ ਕਿ ਇਹ ਲਾਅਫੁਲ ਪ੍ਰੈਜ਼ੈਂਸ ਕੀ ਮਤਲਬ, ਲਾਅਫੁਲ ਪ੍ਰੈਜ਼ੈਂਸ ਆਪਾਂ ਕਿਹਨੂੰ ਮੰਨਦੇ ਆ, ਉਹਦੀ ਡੈਫੀਨੇਸ਼ਨ ਨੂੰ ਚੇਂਜ ਕਰ ਰਹੇ ਆ। ਸੋ ਜਿਹੜੀਆਂ ਸਰਕਾਰਾਂ ਉਹ ਕੀ ਕਰਦੀਆਂ ਕਿ ਥੋੜੇ ਜਿਹੜੇ ਅੱਖਰ ਹੁੰਦੇ ਆ, ਇੱਕ ਵਰਡ, ਉਹਦੇ ਹੇਰ-ਫੇਰ ਨਾਲ ਕਿ ਲਾਅਫੁਲ ਪ੍ਰੈਜ਼ੈਂਸ, ਆਪਾਂ ਡਾਕਾ ਨੂੰ ਆਪਾਂ ਲਾਅਫੁਲ ਪ੍ਰੈਜ਼ੈਂਸ ਮੰਨਣਾ ਕਿ ਨਹੀਂ ਮੰਨਣਾ। ਤੇ ਜਦੋਂ ਸਰਕਾਰਾਂ ਨੇ ਐਗਰੀ ਕਰ ਲਿਆ ਕਿ ਬਈ ਆਪਾਂ ਇਹਨੂੰ ਲਾਅਫੁਲ ਪ੍ਰੈਜ਼ੈਂਸ ਮੰਗਣਾ, ਇੰਨੀ ਛੋਟੀ ਜਿਹੀ ਫਿਕਸ ਚਾਹੀਦੀ ਹੁੰਦੀ ਆ, ਤੇ ਉਹਦੇ ਬੇਸ ਤੇ ਹੁਣ ਇਹ ਮੈਡੀਕੇਡ ਤੇ ਅਫੋਰਡੇਬਲ ਕੇਅਰ ਐਕਟ ਲਈ ਕੁਆਲੀਫਾਈ ਕਰ ਸਕਦੇ ਆ। ਪਰ ਇਹ ਰੂਲ ਅਜੇ ਫਾਈਨਲਾਈਜ਼ ਨਹੀਂ ਹੋਇਆ, ਫਾਈਨਲਾਈਜ਼ ਅਜੇ ਠੀਕ ਹੋਣਾ। ਹੈ। ਇਹ ਇਹਨਾਂ ਨੇ ਸੁੱਟਿਆ ਵਾ ਕਿ ਡਿਬੇਟ ਹੁਣ ਹੋਵੇ, ਇਸੇ ਮੌਕੇ ਤੇ ਇਹ ਲੈ ਕੇ ਆਏ। ਆਉਣ ਨੂੰ ਤਾਂ ਇਹ ਪਹਿਲੇ ਦਿਨ ਵੀ ਲੈ ਕੇ ਆ ਸਕਦਾ ਹੈਗਾ, ਪਰ ਹੁਣ ਇਹ ਲੈ ਕੇ ਆਇਆ ਕਿ ਇਹਨਾਂ ਨੂੰ ਹੈਲਥ ਕੇਅਰ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ। ਜਿਹੜੇ ਅਮਰੀਕਨਸ ਆ ਉਹ ਇਸ ਚੀਜ਼ ਦੇ ਉੱਤੇ ਡਿਵਾਈਡਡ ਆ, ਰਾਈਟ, ਕਿ ਹੁਣ ਤੁਸੀਂ ਕਹੋ ਕਿ ਕਿਸੇ ਨੂੰ ਹੈਲਥ ਕੇਅਰ ਦੇਣਾ ਜਾਂ ਨਹੀਂ ਦੇਣਾ, ਜਿਹੜੇ ਸਪੈਸ਼ਲੀ ਜਿਹੜੇ ਬੰਦੇ ਕੰਮ-ਕੁਮ ਕਰ ਰਹੇ ਕਿ ਪੈਸੇ ਦੇ ਕੇ ਉਹ ਲੈ ਸਕਦੇ ਕਿ ਨਹੀਂ ਲੈ ਸਕਦੇ। ਸੋ ਹੁਣ ਜੇ ਇਹ ਪ੍ਰੋਗਰਾਮ ਇਹ ਜੇ ਰੂਲ ਫਾਈਨਲਾਈਜ਼ ਹੋ ਜਾਂਦਾ, ਇਹ ਪਹਿਲੀ ਵਾਰੀ ਇਦਾਂ ਦਾ ਹੋਊਗਾ ਕਿ ਉਹਨਾਂ ਨੂੰ ਫੈਡਰਲ ਬੈਨੀਫਿਟ ਜਿਹੜੇ ਆ ਉਹ ਮਿਲੂਗੇ। ਤੇ ਫੈਡਰਲ ਬੈਨੀਫਿਟ ਦਾ ਕਾਫੀ ਰੌਲਾ ਰਹਿੰਦਾ, ਤੁਹਾਨੂੰ ਪਤਾ ਹੀ ਆ, ਇਸ ਕੰਟਰੀ ਦੇ ਵਿੱਚ ਪੋਲੀਟਿਕਸ ਦੇ ਵਿੱਚ ਕਾਫੀ ਇਹਦਾ ਰੌਲਾ ਰਹਿੰਦਾ। ਤੇ ਕਵਰੇਜ ਜਿਹੜੀ ਹੈਗੀ ਨਾਰਮਲ, ਜਿਹੜੀ ਹੈਲਥ ਇੰਸ਼ੋਰੈਂਸ ਮਾਰਕੀਟ ਪਲੇਸ ਵਗੈਰਾ ਹੈਗੀ, ਜਿੱਦਾਂ ਆਮ ਲੋਕੀ ਕੁਆਲੀਫਾਈ ਕਰਦੇ ਆ, ਉਸ ਹਿਸਾਬ ਨਾਲ ਫਿਰ ਜੇ ਇਹ ਡੈਫੀਨੇਸ਼ਨ ਇਹਨਾਂ ਦੀ ਚੇਂਜ ਕਰ ਦਿੰਦੇ ਆ ਲਾਅਫੁਲ ਪ੍ਰੈਜ਼ੈਂਸ ਦੀ, ਤੇ ਡਾਕਾ ਵਾਲੇ ਵੀ ਜਿਹੜੇ ਹੈਗੇ ਆ ਉਹ ਸਾਰੇ ਕੁਆਲੀਫਾਈ ਕਰੂਗੇ। ਹੁਣ ਇੱਕ ਟੈਕਸਸ ਦੇ ਵਿੱਚ ਜੱਜ ਸੀਗਾ, ਉਹ ਟੈਕਸਸ ਦਾ ਜੱਜ ਦਾ ਨਾਮ ਹੈਗਾ ਜੱਜ ਐਂਡਰੂ ਹੈਨਨ। ਇਹ ਜਿਹੜਾ ਜੱਜ ਸੀਗਾ, ਹੁਣ ਟੈਕਸਸ, ਮਿਸੀਸਿਪੀ ਵਾਲੀਆਂ ਸਟੇਟਸ ਹੈਗੀਆਂ, ਇਹ ਜ਼ਿਆਦਾਤਰ ਜਿਹੜੇ ਕੋਈ ਵੀ ਇਦਾਂ ਦੇ ਇਮੀਗ੍ਰੇਸ਼ਨ ਦੇ ਫੇਵਰ ਦੇ ਵਿੱਚ ਲਾਅ ਬਣਦੇ ਆ, ਉਹਨਾਂ ਨੂੰ ਚੈਲੰਜ ਕਰਦੀ ਆ। ਸੋ ਜਿਹੜੀ ਸਟੇਟ ਆਫ ਟੈਕਸਸ ਹੈਗੀ ਆ, ਫਿਰ ਦੁਬਾਰਾ ਜਿਹੜੇ ਰਿਪਬਲਿਕਨਸ ਹੈਗੇ ਆ, ਇਹ ਜੱਜ ਦੇ ਕੋਲ ਚਲੇ ਗਏ, ਤੇ ਦੁਬਾਰਾ ਇਹਨਾਂ ਨੇ ਉੱਥੇ ਇੱਕ ਆਲਰੇਡੀ ਰੂਲਿੰਗ ਪੈਂਡਿੰਗ ਆ, ਤੇ ਇਹ ਕੀ ਕਹਿਣਾ ਚਾਹੁੰਦੇ ਆ ਕਿ ਹੁਣ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਆਈ ਸੀਗੀ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜਾ ਡਾਕਾ ਦਾ ਪ੍ਰੋਗਰਾਮ ਆ, ਜਿਹੜਾ ਇਹਨੂੰ ਕੋਡੀਫਾਈ ਕੀਤਾ ਜਾਵੇ, ਕਿ ਇਹਨੂੰ ਪੱਕਾ ਰੂਲ ਬਣਾ ਦਿੱਤਾ ਜਾਵੇ ਕਿ ਇਹ ਤੋੜਨਾ ਔਖਾ ਹੋ ਜਾਵੇ। ਤੇ ਜਿਹੜੇ ਇਹ ਟੈਕਸਸ ਸਟੇਟ ਹੈਗੀ ਆ, ਤੇ ਜਿਹੜੇ ਉਧਰਲਾ ਵਿੰਗ ਹੈਗਾ, ਇਹਨਾਂ ਨੇ ਲਾਅਸੂਟ ਫਾਈਲ ਕੀਤਾ ਕਿ ਇਹਨਾਂ ਨੂੰ ਇਦਾਂ ਨਾ ਕੀਤਾ ਜਾਵੇ, ਇਦਾਂ ਦੀ ਰੂਲਿੰਗ ਦਿੱਤੀ ਜਾਵੇ ਕਿ 2 ਸਾਲਾਂ 'ਚ ਜਿਹੜਾ ਡਾਕਾ ਦਾ ਪ੍ਰੋਗਰਾਮ ਹੈਗਾ ਉਹਨੂੰ ਪੂਰਾ ਹੀ ਖਤਮ ਕਰ ਦਿੱਤਾ ਜਾਵੇ। ਤੇ ਜਿਹੜਾ ਹੁਣ ਵਾਈਟ ਹਾਊਸ ਹੈਗਾ, ਉਹ ਕਹਿੰਦਾ ਕਿ ਸਾਡੀ ਕਮਿਟਮੈਂਟ ਹੈਗੀ ਆ ਕਿ ਆਪਾਂ ਇਹ ਰੂਲ ਤਾਂ ਪਾਸ ਕਰ ਰਹੇ ਹਾਂ ਕਿ ਹੈਲਥ ਕੇਅਰ ਦੀ ਕਾਸਟ ਬਹੁਤ ਜ਼ਿਆਦਾ ਵਧੀਆਂ ਹੋਈਆਂ ਇੰਸ਼ੋਰੈਂਸ ਦੀਆਂ, ਜਿੰਨੇ ਜ਼ਿਆਦਾ ਮਾਰਕੀਟ ਪਾਰਟਿਸਪੈਂਟ ਹੋਗੇ ਉਹਨਾਂ ਜ਼ਿਆਦਾ ਪ੍ਰੋਗਰਾਮ ਦੇ ਲਈ ਵਧੀਆ। ਤੇ ਇਹ ਤੋਂ ਇਲਾਵਾ ਜਦੋਂ ਐਮਰਜੈਂਸੀ ਦੇ ਵਿੱਚ ਲੋਕਾਂ ਨਾਲ ਡੀਲ ਕਰਨਾ ਪੈਂਦਾ, ਤੇ ਸਾਡਾ ਜਿਹੜਾ ਇਨਫਰਾਸਟ੍ਰਕਚਰ ਤੇ ਬਰਡਨ ਬੜਾ ਪੈਂਦਾ, ਸੋ ਆਪਣੇ ਵੱਲੋਂ ਇਹ ਜਸਟੀਫਾਈ ਕਰ ਰਿਹਾ ਕਿ ਆਪਾਂ ਇਹ ਪ੍ਰੋਗਰਾਮ ਜਿਹੜਾ ਲੈ ਕੇ ਆ ਸਕਦੇ ਹਾਂ। ਤੇ 2022 ਦੇ ਅਖੀਰ ਦੇ ਵਿੱਚ ਜਿਹੜੀ ਇਹਨਾਂ ਦੇ ਆંકੜੇ ਕੈਲਕੂਲੇਸ਼ਨ ਹੈਗੀਆਂ, 6 ਲੱਖ ਲੋਕੀ ਹੈਗੇ ਜਿਹੜੇ ਇਸ ਵੇਲੇ ਐਕਟਿਵਲੀ ਡਾਕਾ ਦੇ ਵਿੱਚ ਐਨਰੋਲ ਆ। ਸੋ 6 ਲੱਖ ਲੋਕਾਂ ਨੂੰ ਇਹਨਾਂ ਨੇ ਇੰਸ਼ੋਰੈਂਸ ਦੇਣ ਦਾ ਪ੍ਰੋਮਿਸ ਕਰਨਾ। ਹੁਣ ਉਹਦਾ ਨੰਬਰ ਪਤਾ ਨਹੀਂ ਕਿ ਉਹਦੀ ਕਾਸਟ ਬੈਨੀਫਿਟ ਐਨਾਲਿਸਿਸ ਕੀ ਆ, ਪਰ ਸਰਕਾਰ ਇਹ ਕਹਿੰਦੀ ਹੈ ਕਿ ਇਹ ਬੈਟਰ ਚੀਜ਼ ਆ, ਕਿਉਂਕਿ ਇਹ ਜਿਹੜੇ ਲੋਕੀ ਆ ਇਹ ਅਮਰੀਕਾ 'ਚ ਪੜ੍ਹ ਰਹੇ ਆ, ਕੰਮ-ਕੁਮ ਕਰ ਰਹੇ ਆ, ਮਿਲਟਰੀ 'ਚ ਕਰ ਰਹੇ ਆ, ਤੇ ਇਹਨਾਂ ਦਾ ਕ੍ਰਿਮੀਨਲ ਰੈਕਡ ਨਹੀਂ ਹੈਗਾ। ਤੇ ਜਦੋਂ ਇਹ ਅਫੋਰਡੇਬਲ ਕੇਅਰ ਪਾਸ ਹੋ ਰਿਹਾ ਸੀਗਾ, ਓਬਾਮਾ ਕੇਅਰ ਪਾਸ ਹੋ ਰਿਹਾ ਸੀਗਾ, ਉਦੋਂ ਬੜੀ ਜ਼ਿਆਦਾ ਕੰਟਰੋਵਰਸੀ ਸੀ। ਜੇ ਸਾਰਿਆਂ ਨੂੰ ਯਾਦ ਹੋਵੇ ਕਿ ਹੁਣ ਲੋਕੀ ਬਹੁਤ ਸਪਲਿਟ ਹੋ ਗਏ ਸੀ, ਇੰਸ਼ੋਰੈਂਸ ਤਾਂ ਸਾਰਿਆਂ ਨੂੰ ਚਾਹੀਦੀ ਆ, ਤੇ ਇੱਕ ਉਹਨਾਂ ਦਾ ਆਪਸ ਦੇ ਵਿੱਚ ਰਿਪਬਲਿਕਨ ਤੇ ਡੈਮੋਕ੍ਰੈਟ ਦਾ ਇੱਕ ਕੰਪਰੋਮਾਈਜ਼ ਹੋਇਆ ਸੀਗਾ ਹੂੰ, ਕਿ ਇਹ ਜਿਹੜਾ ਕੱਚੇ ਬੰਦਿਆਂ ਨੂੰ ਨਹੀਂ ਮਿਲਣਾ ਚਾਹੀਦਾ ਪ੍ਰੋਗਰਾਮ ਜਿਹੜਾ ਹੈਗਾ। ਠੀਕ ਹੈ। ਉਹ ਇੱਕ ਤੁਹਾਨੂੰ ਯਾਦ ਹੋਣਾ, ਇੱਕ ਰਿਪਬਲਿਕਨ ਹਾਊਸ ਆਫ ਰਿਪਰੈਜ਼ੈਂਟੇਟਿਵ ਸੀਗਾ ਜੋ ਵਿਲਸਨ,
ਉਹਨੇ ਓਬਾਮੇ ਦੇ ਉੱਤੇ ਉੱਚੀ-ਉੱਚੀ ਚੀਕਣਾ ਸ਼ੁਰੂ ਕਰਤਾ ਸੀ, "ਯੂ ਲਾਏ" ਕਿ ਝੂਠ ਬੋਲਦਾ, ਤੂੰ ਝੂਠ ਬੋਲਦਾ, ਵਿੱਚ ਇੰਟਰਪਟ ਕਰਤਾ ਸੀ। ਕਾਫੀ ਕਲਿੱਪ ਜਿਹੜਾ ਫੇਮਸ ਹੋਇਆ ਸੀਗਾ। ਜੀ। ਤੇ ਉਦੋਂ ਓਬਾਮਾ ਐਕਚੁਅਲੀ ਇਹ ਕਹਿ ਰਿਹਾ ਸੀਗਾ ਕਿ ਜਿਹੜਾ ਇਹ ਓਬਾਮਾ ਕੇਅਰ ਹੈਗਾ, ਇਹ ਕੱਚੇ ਬੰਦਿਆਂ ਨੂੰ ਨਹੀਂ ਮਿਲੂਗਾ ਤੇ ਉਹ ਕਹਿੰਦਾ ਤੂੰ ਝੂਠ ਬੋਲਦਾ ਹੈ ਨਾ। ਤੇ ਹੁਣ ਪੋਲਿਟਿਕਸ ਦੇਖੋ, ਇਹ ਗੱਲ ਹੈਗੀ 2009 ਦੀ, ਉਦੋਂ ਦਾ ਬੜਾ ਕ੍ਰਿਟਿਸਿਜ਼ਮ ਵੀ ਹੋਇਆ ਸੀ ਕਿ ਤੂੰ ਏਦਾਂ ਬੋਲਿਆ, ਇਹ ਰੇਸਿਜ਼ਮ ਆ, ਤੂੰ ਓਬਾਮੇ ਨੂੰ ਹੂੰ, ਹੂੰ। ਕਿ ਉਹਦੇ ਮਗਰ ਪੈ ਗਏ ਆ। ਪਰ ਹੁਣ ਤੁਸੀਂ ਸਾਰੀਆਂ ਚੀਜ਼ਾਂ ਨੂੰ ਕਨੈਕਟ ਕਰਕੇ ਦੇਖੋ ਕਿ ਉਹਨੇ ਉਦੋਂ ਕਿਹਾ ਸੀਗਾ ਕਿ ਤੂੰ ਝੂਠ ਬੋਲਦਾ ਤੇ ਕੱਚਿਆਂ ਨੂੰ ਤੂੰ ਬਾਅਦ ਦੇ ਵਿੱਚ ਦੇ ਦੇਣਾ। ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਹੌਲੀ-ਹੌਲੀ ਉੱਧਰਲੇ ਪਾਸੇ ਨੂੰ ਜਾ ਰਹੇ ਆ। ਆਪਣਾ ਕੈਲੀਫੋਰਨੀ ਮੇਰੇ ਹਿਸਾਬ ਨਾਲ ਤਾਂ ਦੇਣਾ ਚਾਹੀਦਾ। ਆਫ ਕੋਰਸ ਤੁਹਾਡੀ ਕੰਟਰੀ 'ਚ ਆਏ ਆ, ਕੰਮ-ਕੁੰਮ ਕਰ ਰਹੇ ਆ, ਉਹਨਾਂ ਦੀ ਥੋੜ੍ਹਾ ਨਾ ਗਲਤੀ ਆ। ਹੁਣ ਘਰ ਦੇ ਲੈ ਕੇ ਆਏ ਆ, ਹੁਣ ਕੋਈ ਜਵਾਕ ਦੇ ਕੋਲ ਕੋਈ ਚੋਇਸ ਥੋੜ੍ਹਾ ਨਾ ਹੁੰਦੀ ਕਿ ਉਹਨੇ ਅਮਰੀਕਾ ਨਹੀਂ ਜਾਣਾ। ਉਹ ਤਾਂ ਘਰ ਦੇ ਹੁਣ ਜੋ ਕਰੂਗੇ, ਫੈਸਲਾ ਕਰੂਗੇ। ਹੂੰ, ਜੇ ਅਗਲਿਆਂ ਦਾ ਕਲੀਨ ਰੈਕੋਰਡ ਆ, ਕੰਮ ਕਰ ਰਹੇ ਆ, ਪੜ੍ਹ ਰਹੇ ਆ, ਤਾਂ ਉਹਨਾਂ ਨੂੰ ਆਪਾਂ ਸੈਕੰਡ ਕਲਾਸ ਸਿਟੀਜ਼ਨ ਕਿਉਂ ਟਰੀਟ ਕਰੀਏ? ਹੂੰ, ਹੈਲਥ ਇੰਸ਼ੋਰੈਂਸ ਜਿਹੜੇ ਆਹ ਬੇਸਿਕ ਰਾਈਟ ਹੈਗੇ ਆ, ਆਪਾਂ ਕਿਹੜਾ ਉਹਨਾਂ ਨੂੰ ਕਹਿ ਰਹੇ ਕਿ ਇਹਨਾਂ ਨੂੰ ਗ੍ਰੀਨ ਕਾਰਡ ਦੇ ਦਿਓ ਜਾਂ ਸਿਟੀਜ਼ਨ ਦੇ ਦਿਓ। ਸੋ ਮੇਰੇ ਹਿਸਾਬ ਨਾਲ ਇਹ ਬੜਾ ਫੇਅਰ ਆ। ਪਰ ਏਦਾਂ ਕਿ ਜਿਹੜੇ ਡੈਮੋਕ੍ਰੇਟ ਆ ਉਹ ਵੀ ਤਮਾਸ਼ਾ ਜ਼ਿਆਦਾ ਕਰਦੇ ਆ ਤੇ ਆਪਣੀ ਜਿਹੜੀ ਪੋਲੀਟੀਕਲ ਮਾਈਲੇਜ, ਜਿਹੜੀ ਵੋਟ ਬੈਂਕ, ਉਹ ਜ਼ਿਆਦਾ ਖੱਟਦੇ ਆ ਕਿ ਲੋਕਾਂ ਨੂੰ ਤਰਸਾ ਕੇ ਕਿ ਸਾਨੂੰ ਵੋਟਾਂ ਪਾਓ, ਇਮੀਗ੍ਰੇਸ਼ਨ ਹੈ ਨਾ ਇਹਦਾ। ਸੋ ਇਹ ਤੁਸੀਂ ਹੁਣ ਤੋਂ ਇਹ ਰੂਲ ਹੁਣ ਪ੍ਰਪੋਜ਼ ਕੀਤਾ, ਫਾਈਲ ਹੋਣਾ ਕਿ ਨਹੀਂ ਹੋਣਾ, ਇਹਨਾਂ ਨੇ ਕਰਨਾ ਕੀ ਹੈ ਕਿ ਇਹਨਾਂ ਨੇ ਏਦਾਂ ਦਾ ਕਈ ਡਰਾਮੇ ਕਰਨੇ ਆ। ਕਈ ਸਾਰੀਆਂ ਟਿਕਟੋਕ ਵੀਡੀਓ ਬਣਨੀਆਂ, ਆਹ ਹੋ ਗਿਆ, ਉਹ ਹੋ ਗਿਆ, ਏਦਾਂ ਹੋ ਗਿਆ, ਓਦਾਂ ਹੋ ਗਿਆ। ਸਾਨੂੰ ਆਲਰੇਡੀ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਮੈਨੂੰ ਹੁਣ ਬਾਹਰ ਨਹੀਂ ਜਾਣਾ ਪੈਣਾ, ਮੈਨੂੰ ਏਦਾਂ ਨਹੀਂ ਕਰਨਾ ਪੈਣਾ। ਸੋ ਜਿਹੜੀਆਂ ਆਪਣੀਆਂ ਖਬਰਾਂ ਉਰੇ ਹੈਗੀਆਂ, ਉਹ ਕੋਈ ਏਦਾਂ ਨਹੀਂ ਕਿ ਤੁਹਾਨੂੰ ਕਲਿੱਕ ਬੇਟ ਹੈਗਾ, ਤੁਹਾਨੂੰ ਦੱਸਿਆ ਕਿ ਇਹ ਪਾਸ ਅਜੇ ਹੋਇਆ ਨਹੀਂ ਹੈਗਾ, ਹੈ ਨਾ। ਤੇ ਇੱਕ ਜਿਹੜਾ ਪ੍ਰੋਗਰਾਮ ਦਾ ਦੱਸਣ ਦਾ ਮਕਸਦ ਇਹ ਹੁੰਦਾ ਕਿ ਬੰਦਾ ਗਲਤ ਪੰਗਿਆਂ 'ਚ ਫਸੇ ਨਾ। ਕਿਉਂਕਿ ਹੁਣ ਜਿਹੜਾ ਇਲੈਕਸ਼ਨ ਈਅਰ ਆ, ਹਰ ਸਾਲ ਇਹਦੇ ਵਿੱਚ ਆਹੀ ਤਮਾਸ਼ਾ ਚੱਲਦਾ ਕਿ ਆਹ ਚੀਜ਼ ਹੋ ਗਈ, ਡੀਪੋਟੇਸ਼ਨ ਵਾਲੇ ਬੰਦਿਆਂ ਨੂੰ ਵਾਪਸ ਬੁਲਾ ਲੈਣਾ, $5000 ਦੇ ਦਿਓ, $10,000 ਦੇ ਦਿਓ। ਸੋ ਅਜੇ ਪ੍ਰੋਗਰਾਮ ਇਹ ਪਾਸ ਇਹਨਾਂ ਨੇ ਪ੍ਰਪੋਜ਼, ਇਹਨਾਂ ਨੇ 100-200 ਕਰਨੇ ਆ, ਪਾਸ ਹੋਣਾ ਚੋਂ ਇੱਕ ਅੱਧਾ ਹੋਣਾ, ਉਹ ਵੀ ਮਸਾਂ ਹੀ ਸ਼ਾਇਦ। ਸੋ ਇਹ ਹੂੰ। ਚੀਜ਼ ਦਾ ਧਿਆਨ ਰੱਖਿਓ।